ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਤੋਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500 ਉਹਨਾਂ ਦਾ ਫੋਨ ਨੰਬਰ ਹੈ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। ਗੁਰਦੀਪ ਸਿੰਘ ਬਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਗੁਰਦਾਵਰ ਸਿੰਘ, ਮਨਜੀਤ ਕੌਰ ਜੁਬਾ ਸਿਟੀ, ਸਰਬਜੀਤ ਸਿੰਘ ਚੋਕਰ ਟਰਲਿਕ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਚੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਤੇ ਜੀ ਗੱਲ ਕਰਦੇ ਹਾਂ ਲੋਕ ਸਭਾ ਦੀ। ਉੱਥੇ ਰਫਾਲ ਦਾ ਮੁੱਦਾ ਲੈ ਕੇ ਹੀ ਹੰਗਾਮਾ ਹੁੰਦਾ ਰਿਹਾ, ਕੋਈ ਕੰਮ ਹੀ ਨਹੀਂ ਹੋਇਆ। ਜੀ ਐਕਚੁਅਲੀ ਜਿਹੜੀ ਇੱਕ ਆਡੀਓ ਟੇਪ ਹੈ ਉਹਨੂੰ ਲੈ ਕੇ ਕਹਿ ਲਓ ਕਿ ਭੁਚਾਲ ਇਸ ਵੇਲੇ ਮਚਿਆ ਰਿਹਾ ਜੀ ਲੋਕ ਸਭਾ ਦੇ ਅੰਦਰ। ਰਾਹੁਲ ਗਾਂਧੀ ਹੋਰਾਂ ਨੇ ਇਹ ਇਸ਼ੂ ਜਿਹੜਾ ਚੁੱਕਿਆ, ਇਹ ਐਕਚੁਅਲੀ ਜਿਹੜੀ ਪ੍ਰਧਾਨ ਮੰਤਰੀ ਹੋਰਾਂ ਦੀ ਜਿਹੜੀ ਇੱਕ ਇੰਟਰਵਿਊ ਆਈ ਸੀ ਪਿਛਲੇ ਦਿਨਾਂ ਦੇ ਵਿੱਚ, ਉਸ ਇੰਟਰਵਿਊ ਤੋਂ ਬਾਅਦ ਇਹ ਮੁੱਦਾ ਉੱਠਿਆ, ਜਿਹਦੇ ਵਿੱਚ ਪ੍ਰਧਾਨ ਮੰਤਰੀ ਹੋਰਾਂ ਨੇ ਇਹ ਕਹਿ ਦਿੱਤਾ ਸੀਗਾ ਕਿ ਮੇਰੇ ਉੱਤੇ ਕੋਈ ਸਿੱਧੀ ਉਂਗਲ ਨਹੀਂ ਹੈਗੀ। ਔਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਸਰਕਾਰ ਦਾ ਮਾਮਲਾ ਹੈ, ਜਦੋਂ ਕਿ ਸਿੱਧਮ ਸਿੱਧੇ ਦੋਸ਼ ਜਿਹੜੇ ਰਾਹੁਲ ਗਾਂਧੀ ਹੋਰਾਂ ਨੇ ਲਾਏ ਲੋਕ ਸਭਾ ਦੇ ਵਿੱਚ, ਇਹ ਕਿਹਾ ਕਿ ਇਹ ਦੱਸਿਆ ਜਾਵੇ ਕਿ ਜਦੋਂ ਜਹਾਜ਼ 136 ਖਰੀਦੇ ਜਾਣੇ ਸੀਗੇ, ਇਹ 36 ਕਿਵੇਂ ਹੋ ਗਏ, ਔਰ 26 ਕਰੋੜ ਰੁਪਈਆ ਸੀਗਾ ਇੱਕ ਜਹਾਜ਼ ਦੀ ਕੀਮਤ, 1600 ਕਰੋੜ ਰੁਪਈਏ ਤੱਕ ਜਿਹੜੀ ਜੀ ਉਹ ਕਿਵੇਂ ਚਲੇਗੀ, ਟੋਟਲ ਜਿਹੜੀ ਕੀਮਤ, ਮਾਫ ਕਰਨਾ। ਤੋ ਇਹਦਾ ਜਿਹੜੇ ਸੀਗੇ ਜੀ ਇਹ ਇਸ਼ੂ ਲੈ ਕੇ, ਔਰ ਇਹ ਗੱਲ ਆਖੀ ਗਈ ਰਾਹੁਲ ਗਾਂਧੀ ਦੇ ਵੱਲੋਂ ਕਿ ਉਹਨਾਂ ਦੇ ਕੋਲ ਇੱਕ ਆਡੀਓ ਟੇਪ ਹੈ, ਜਿਹੜੀ ਉਹ ਆਡੀਓ ਟੇਪ ਸੁਣਾਉਣੀ ਚਾਹੁੰਦੇ ਆ ਪਾਰਲੀਮੈਂਟ ਦੇ ਵਿੱਚ, ਜਦੋਂ ਕਿ ਕੋਈ ਟੇਪ ਜਾਂ ਵੀਡੀਓ ਜਿਹੜੀ ਹੈ ਉਹ ਨਹੀਂ ਦਿਖਾਈ ਜਾ ਸਕਦੀ ਪਾਰਲੀਮੈਂਟ ਦੇ ਵਿੱਚ। ਅਜਿਹਾ ਕੰਮ ਤੋਂ ਉਹਨਾਂ ਨੂੰ ਰੋਕ ਦਿੱਤਾ ਗਿਆ। ਉਹਨਾਂ ਕਿਹਾ ਕਿ ਉਹ ਪੜ੍ਹ ਦਿੰਦੇ ਆ ਜੋ ਕੁਝ ਉਸ ਟੇਪ ਦੇ ਵਿੱਚ ਹੈ, ਇਹ ਵੀ ਪੜ੍ਹਨ ਦਾ ਮੌਕਾ ਜਿਹੜਾ ਸੀ ਉਹ ਨਹੀਂ ਦਿੱਤਾ ਗਿਆ। ਔਰ ਇਹਦੇ ਤੋਂ ਖਿਜੀ ਭਾਜਪਾ ਦੇ ਵੱਲੋਂ ਜਿਹੜੇ ਸੀਗੇ ਜੀ ਉਹ ਜਵਾਬ ਦਿੱਤੇ ਗਏ ਜਿਹੜੇ ਜੇਤਲੀ ਸਾਹਿਬ ਨੇ ਉਹਨਾਂ ਦੇ ਵੱਲੋਂ। ਹੁਣ ਸਵਾਲ ਥੋੜ੍ਹਾ ਇਹ ਸੀਗਾ ਕਿ ਮਾਮਲਾ ਜੁੜਿਆ ਹੋਇਆ ਰੱਖਿਆ ਮੰਤਰਾਲੇ ਦੇ ਨਾਲ। ਰੱਖਿਆ ਮੰਤਰੀ ਤੋਂ ਬਿਨਾਂ ਇਹਦਾ ਜਵਾਬ ਜਿਹੜਾ ਜੀ ਉਹ ਫਾਈਨੈਂਸ ਮਿਨਿਸਟਰ ਦੇ ਰਹੇ ਨੇ। ਪ੍ਰਧਾਨ ਮੰਤਰੀ ਜੋ ਅਕਸਰ ਕਰਦੇ ਰਹੇ ਆ ਜੀ ਪਿਛਲੇ ਜਿਹੜੇ 5 ਸਾਲ ਹੋਣ ਲੱਗੇ ਆ, ਕਿ ਜਦੋਂ ਇਸ ਤਰ੍ਹਾਂ ਦਾ ਇਸ਼ੂ ਖੜਾ ਹੁੰਦਾ ਉਹ ਪਿੱਛੇ ਹੋ ਜਾਂਦੇ ਆ, ਉਹ ਪਾਰਲੀਮੈਂਟ ਦੇ ਵਿੱਚ ਨਹੀਂ ਆਏ। ਔਰ ਇਹਨੂੰ ਲੈ ਕੇ ਇਹ ਰੌਲਾ ਰੱਪਾ ਜਿਹੜਾ ਜੀ ਉਸੇ ਤਰੀਕੇ ਨਾਲ ਜਾਰੀ ਹੈ, ਜਿਹੜਾ ਕਿ ਇਸ ਪਾਸੇ ਵੱਲ ਵੀ ਇਸ਼ਾਰਾ ਕਰਦਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਇਹ ਰਫਲ ਮੁੱਦਾ ਜਿਹੜਾ ਜੀ ਉਹ ਕਾਫੀ ਭਖੂਗਾ ਜੀ, ਲੱਗਦਾ ਹੈ ਭਖੂਗਾ ਜੀ। ਇਹ ਇਸੇ ਨੂੰ ਲੈ ਕੇ ਤਾਂ ਉਹ ਤੁਰੇ ਹੋਏ ਨੇ ਜੀ। ਤੇ ਅੱਗੇ ਪੰਚਾਇਤੀ ਚੋਣਾਂ ਦਾ ਜੇ ਕੰਮ ਦੇਖੀਏ ਤੇ ਉਹ ਵੀ ਕੰਮ ਮੁਕੰਮਲ ਹੋ ਗਿਆ। ਬਿਲਕੁਲ ਜੀ, ਜਿਹੜੀ ਕੁਝ ਥਾਵਾਂ ਦੇ ਉੱਤੇ ਦੁਬਾਰਾ ਜਿਹੜੀਆਂ ਦੀ ਵੋਟਾਂ ਪੈਣੀਆਂ ਸੀਗੀਆਂ, ਇਹ ਸਾਰੇ ਜਗ੍ਹਾ ਦੇ ਉੱਤੇ ਜਿਹੜਾ ਦੀ ਉਹ ਪੈ ਗਈਆਂ। ਜਿਹੜੀਆਂ ਧੱਕੇਸ਼ਾਹੀ ਪ੍ਰਸ਼ਾਸਨਿਕ ਅਧਿਕਾਰੀ ਜੋ ਕੁਝ ਜਿਹੜਾ ਦੀ ਉਹ ਲੱਗਿਆ ਸੀਗਾ, ਜਿੱਥੇ ਦੁਬਾਰਾ ਵੋਟਾਂ ਪਈਆਂ ਉੱਥੇ ਕਿਸੇ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਜੀ ਉਹ ਸਾਹਮਣੇ ਨਹੀਂ ਆਈ। ਪੰਜਾਬ ਦੇ 8 ਜ਼ਿਲ੍ਹਿਆਂ ਅੰਮ੍ਰਿਤਸਰ, ਪਟਿਆਲਾ, ਗੁਰਦਾਸਪੁਰ, ਫਿਰੋਜ਼ਪੁਰ, ਪਠਾਨਕੋਟ, ਮੋਹਾਲੀ, ਲੁਧਿਆਣਾ ਤੇ ਜਲੰਧਰ ਦੇ ਜਿਹੜੇ 14 ਬੂਥਾਂ ਦੇ ਉੱਤੇ ਗ੍ਰਾਮ ਪੰਚਾਇਤਾਂ ਦੀਆਂ ਵੋਟਾਂ ਜਿਹੜੀਆਂ ਸੀ ਉਹ ਪੈਣ ਤੋਂ ਬਾਅਦ ਇਹ ਸਾਰਾ ਗੇੜ ਜਿਹੜਾ ਉਹ ਮੁਕੰਮਲ ਹੋ ਗਿਆ। 30 ਦਸੰਬਰ ਨੂੰ ਵੋਟਾਂ ਜਿਹੜੀਆਂ ਦੀ ਉਹ ਪਈਆਂ ਸੀਗੀਆਂ, ਜਿਹਦੇ ਕਰਕੇ ਕੁਝ ਥਾਵਾਂ ਦੇ ਉੱਤੇ ਜਿਹੜਾ ਦੁਬਾਰਾ ਵੋਟਾਂ ਪਾਉਣ ਦੇ ਹੁਕਮ ਜਿਹੜੇ ਜੀ ਉਹ ਜਾਰੀ ਕੀਤੇ ਗਏ ਸੀਗੇ। ਕਿਸੇ ਪਿੰਡ ਤੋਂ ਕਿਸੇ ਕਿਸਮ ਦੀ ਕੋਈ ਅਣਸੁਖਾਵੀ ਘਟਨਾ ਦੀ ਸ਼ਿਕਾਇਤ ਜਿਹੜੀ ਹੈ ਜੀ ਉਹ ਨਹੀਂ ਮਿਲੀ। ਔਰ ਮੋਹਾਲੀ ਜ਼ਿਲ੍ਹੇ ਦੇ ਪਿੰਡ ਤਰਕੜਾ ਦੇ ਵਿੱਚ ਸਭ ਤੋਂ ਜ਼ਿਆਦਾ 94.11% ਜਿਹੜੀ ਰੀਪੋਲਿੰਗ ਹੋਈ ਹੈ, ਉਹਦੇ ਵਿੱਚ ਵੋਟਾਂ ਜਿਹੜੀਆਂ ਉਹ ਭੁਗਤੀਆਂ। ਗੁਰਦਾਸਪੁਰ ਦੇ ਬੂਥਾਂ ਦੇ ਉੱਤੇ 73%, ਜਦੋਂ ਕਿ ਫਿਰੋਜ਼ਪੁਰ ਦੇ ਵਿੱਚ 75.9% ਵੋਟਾਂ ਜਿਹੜੀਆਂ ਜੀ ਉਹ ਪਈਆਂ। ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਹੈਗਾ ਜੀ ਲਖਮੀਰ ਕੇ, ਜਿਹੜਾ ਜੀ ਜਿੱਥੇ ਇਹ ਰੌਲਾ ਰੱਪਾ ਜਿਹੜਾ ਪੈ ਗਿਆ ਸੀਗਾ, ਇਹਦੇ ਵਿੱਚ ਜਿੱਥੇ ਇੱਕ ਕਤਲ ਵੀ ਜਿਹੜਾ ਜੀ ਹੋ ਗਿਆ ਸੀਗਾ, ਇੱਥੇ ਸਖਤ ਸੁਰੱਖਿਆ ਦੇ ਪ੍ਰਬੰਧ ਜਿਹੜੇ ਜੀ ਉਹ ਕੀਤੇ ਗਏ ਸੀਗੇ। ਮੋਹਾਲੀ ਦੇ 2 ਬੂਥਾਂ ਦੇ ਉੱਤੇ 88.85% ਵੋਟਾਂ ਜਿਹੜੀਆਂ ਜੀ ਉਹ ਪਈਆਂ। ਅੰਮ੍ਰਿਤਸਰ ਦੇ ਬੂਥਾਂ ਦੇ ਉੱਤੇ ਸਭ ਤੋਂ ਘੱਟ 53.90%, ਪਟਿਆਲਾ 'ਚ 70% ਤੇ ਜਲੰਧਰ ਦੇ ਬੂਥ ਦੇ ਉੱਤੇ 87.37% ਵੋਟਾਂ ਜਿਹੜੀਆਂ ਜੀ ਉਹ ਪਈਆਂ। ਜਿਹੜੇ ਦਾਅਵੇ ਨੇ ਜੀ ਇਹ ਪੰਜਾਬ ਦਾ ਜਿਹੜਾ ਚੋਣ ਕਮਿਸ਼ਨ ਹੈ ਉਹਦੇ ਵੱਲੋਂ ਕੀਤੇ ਗਏ ਆ, ਜਦੋਂ ਕਿ ਇਹਨਾਂ ਵੋਟਾਂ ਤੋਂ ਬਾਅਦ
ਜਿਹੜੇ ਲੜਾਈ ਝਗੜੇ ਸ਼ੁਰੂ ਹੁੰਦੇ ਆ ਉਹਦੀਆਂ ਥਾਂ ਤੋਂ ਰਿਪੋਰਟਾਂ ਜਿਹੜੀਆਂ ਆਈਆਂ। ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਦਲਿਤ ਪਰਿਵਾਰ ਦੇ ਉੱਤੇ ਹਮਲਾ ਕੀਤਾ ਗਿਆ ਨਵੇਂ ਚੁਣੇ ਗਏ ਸਰਪੰਚ ਦੇ ਵੱਲੋਂ। ਕਾਰਨ ਕੀ ਸੀਗਾ ਕਿ ਉਸ ਪਰਿਵਾਰ ਨੇ ਉਹਨੂੰ ਵੋਟਾਂ ਨਹੀਂ ਸੀ ਪਾਈਆਂ, ਔਰ ਥਾਂ ਦੇ ਉੱਤੇ ਜਿਹੜੇ ਸੀਗੇ ਜੀ ਲੜਾਈਆਂ ਝਗੜਿਆਂ ਦੀਆਂ ਖਬਰਾਂ ਵੋਟਾਂ ਤੋਂ ਬਾਅਦ ਵਾਲੀਆਂ ਜਿਹੜੀਆਂ ਆਉਂਦੀਆਂ ਰਹੀਆਂ। ਤਾਂ ਹੀ ਕਰਕੇ ਕਿਹਾ ਜਾਂਦਾ ਜੀ ਕਿ ਸਰਪੰਚੀ ਦੀਆਂ ਚੋਣਾਂ ਜਿਹੜੀਆਂ ਦੁਸ਼ਮਣੀਆਂ ਕ੍ਰੀਏਟ ਕਰ ਜਾਂਦੀਆਂ ਨੇ, ਉਹ ਬਹੁਤ ਲੰਮੇ ਸਮੇਂ ਤੱਕ ਰਹਿੰਦੀਆਂ। ਬਿਲਕੁਲ ਜੀ, ਜਿੱਥੋਂ ਭਾਈਚਾਰਕ ਸਾਂਝ ਪੈਦਾ ਹੀ ਹੁੰਦੀ ਆ ਉੱਥੇ ਇਹ ਕੰਮ ਹੁੰਦਾ। ਤੇ ਅੱਗੇ ਆਪਾਂ ਉਹ ਪੱਤਰਕਾਰ ਛਤਰਪਤੀ ਦਾ ਜਿਹੜਾ ਕੇਸ ਆ ਉਹ ਚੱਲ ਰਿਹਾ ਆ, ਸੌਦਾ ਸਾਧ ਵਾਲੇ ਕੇਸ ਦੀ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਫੈਸਲਾ ਜਿਹੜਾ 11 ਜਨਵਰੀ ਨੂੰ ਰੱਖਿਆ ਗਿਆ ਤਾਂ ਸੌਦਾ ਸਾਧ ਨੂੰ ਪੇਸ਼ ਕਰਨ ਲਈ ਕਿਹਾ ਗਿਆ ਵੀ ਇਹ 11 ਜਨਵਰੀ ਨੂੰ ਪੰਚਕੂਲਾ ਦੀ ਵਿਸ਼ੇਸ਼ CBI ਅਦਾਲਤ, ਉਹੀ ਜੱਜ ਨੇ ਜੀ ਜਿਨ੍ਹਾਂ ਨੇ ਪਹਿਲਾਂ ਉਹਨੂੰ ਜਿਹੜਾ ਸਜ਼ਾ ਸੁਣਾਈ ਸੀ ਜਗਦੀਪ ਸਿੰਘ ਹੋਰੀ, ਉਹਨਾਂ ਦੀ ਅਦਾਲਤ ਦੇ ਵਿੱਚ ਇਹ ਫੈਸਲਾ ਜਿਹੜਾ ਜੀ ਉਹ ਸੁਣਾਇਆ ਜਾਊਗਾ। ਇਹਨਾਂ ਨੇ 25 ਅਗਸਤ 17 ਨੂੰ ਜਿਹੜਾ ਸੀਗਾ ਜੀ 20 ਸਾਲ ਦੇ ਵਾਸਤੇ ਜੇਲ੍ਹ ਭੇਜਿਆ ਸੀਗਾ ਸਰਸੇ ਵਾਲੇ ਨੂੰ। ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ ਜੀ। 11 ਜਨਵਰੀ ਨੂੰ ਫੈਸਲੇ ਵਾਲੇ ਦਿਨ ਡੇਰੇ ਦੇ ਮੁਖੀ ਨੂੰ ਅਦਾਲਤ ਦੇ ਵਿੱਚ ਮੌਜੂਦ ਰਹਿਣ ਦੇ ਹੁਕਮ ਦਿੱਤੇ ਗਏ ਆ। ਪੂਰਾ ਸੱਚ ਅਖਬਾਰ ਛਪਦਾ ਸੀਗਾ ਸਰਸੇ, ਜਿਹਦੇ ਐਡੀਟਰ ਸੀ ਰਾਮਚੰਦਰ ਛਤਰਪਤੀ। ਉਹਨਾਂ ਨੇ ਇੱਕ ਸਭ ਤੋਂ ਪਹਿਲਾਂ ਜਿਹੜੀ ਜੀ ਇੱਕ ਅਣਪਛਾਤੀ ਕੁੜੀ ਦੀ ਚਿੱਠੀ ਛਾਪੀ ਸੀਗੀ, ਜਿਹੜੀ ਅਸਲ ਦੇ ਵਿੱਚ ਇਹ ਸਾਰੇ ਕੇਸ ਦਾ ਆਧਾਰ ਬਣੀ। ਉਹਦੀ ਸਭ ਤੋਂ ਪਹਿਲਾਂ ਉਹਨੇ ਛਾਪੀ ਸੀਗੀ ਜੀ ਉੱਥੋਂ, ਔਰ ਉਹਦੇ ਤੋਂ ਕੁਝ ਮਹੀਨਿਆਂ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਗਿਆ। ਚਿੱਠੀ ਦੇ ਵਿੱਚ ਕਲੀਅਰ ਲਿਖਿਆ ਹੋਇਆ ਸੀਗਾ ਕਿ ਡੇਰਾ ਮੁਖੀ ਕੀ ਕੁਝ ਜਿਹੜਾ ਜੀ ਉਹ ਕਰਦਾ ਰਿਹਾ, ਜਿਨਸੀ ਸ਼ੋਸ਼ਣ ਜਿਹੜਾ ਜੀ ਉਹ ਕਰਦਾ ਰਿਹਾ। ਅੰਸ਼ੁਲ ਛਤਰਪਤੀ ਉਹਦਾ ਮੁੰਡਾ ਜੀ, ਉਹਨੇ ਇੱਕ ਲੰਬੀ ਲੜਾਈ ਇਸ ਮਾਮਲੇ ਦੇ ਵਿੱਚ ਜਿਹੜੀ ਆ ਜੀ ਉਹ ਲੜੀ ਆ। ਸਾਰੀਆਂ ਦਲੀਲਾਂ ਤੇ ਬਹਿਸਾਂ ਜਿਹੜੀਆਂ ਜੀ ਉਹ ਖਤਮ ਹੋ ਗਈਆਂ ਨੇ। ਹੁਣ ਇਹਦਾ ਫੈਸਲਾ ਜਿਹੜਾ ਜੀ ਉਹ 11 ਤਰੀਕ ਨੂੰ ਆਊਗਾ। ਇਹਦੇ ਵਿੱਚ ਗੁਰਮੀਤ ਰਾਮ ਰਹੀਮ ਜਿਹੜਾ ਜੀ ਉਹ ਮੁੱਖ ਮੁਲਜ਼ਮ ਹੈ। ਡੇਰੇ ਦਾ ਮੈਨੇਜਰ ਕ੍ਰਿਸ਼ਨ ਲਾਲ ਤੇ 2 ਸ਼ਾਰਪ ਸ਼ੂਟਰ ਕੁਲਦੀਪ ਸਿੰਘ ਤੇ ਨਿਰਮਲ ਸਿੰਘ ਵੀ ਇਸ ਮਾਮਲੇ ਦੇ ਵਿੱਚ ਮੁਲਜ਼ਮ ਨੇ। 24 ਅਕਤੂਬਰ 2002 ਨੂੰ ਸਰਸੇ ਦੇ ਵਿੱਚ ਸਥਿਤ ਉਹਦੇ ਘਰ ਦੇ ਵਿੱਚ ਉਹਦੇ ਬਹੁਤ ਨੇੜਿਓਂ ਗੋਲੀ ਮਾਰੀ ਗਈ ਸੀ। ਉਹਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। ਬਾਅਦ ਦੇ ਵਿੱਚ ਉਹਦੀ ਉੱਥੋਂ ਦੇ ਲੋਕਲ ਹਸਪੀਟਲ ਦੇ ਵਿੱਚ ਡੈਥ ਹੋ ਗਈ ਸੀ। ਹਰਿਆਣਾ ਪੁਲਿਸ ਦੇ ਸੂਤਰਾਂ ਦੇ ਮੁਤਾਬਕ 25 ਅਗਸਤ 17 ਨੂੰ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਏ ਤੋਂ ਬਾਅਦ ਪੰਚਕੂਲਾ ਦੇ ਵਿੱਚ ਜਿਹੋ ਜਿਹੀ ਹਿੰਸਾ ਭੜਕੀ ਸੀ, ਉਹੋ ਜਿਹਾ ਮਾਹੌਲ ਹੁਣ ਕਿਸੇ ਵੀ ਹਾਲਤ ਪੈਦਾ ਹੋਣ ਦੀ ਸੰਭਾਵਨਾ ਨਹੀਂ ਆ। ਪੁਲਿਸ ਇਹ ਕਹਿੰਦੀ ਆ ਪੰਚਕੂਲਾ 'ਚ ਡੇਰਾ ਸਰਸਾ ਦੇ 36 ਸ਼ਰਧਾਲੂ ਮਾਰੇ ਗਏ ਸੀਗੇ ਜੀ ਉਸ ਟਾਈਮ ਦੇ ਉੱਤੇ। ਸਰਸੇ ਦੇ ਵਿੱਚ ਵੀ ਉਸ ਦਿਨ 6 ਜਾਣੇ ਜਿਹੜੇ ਜੀ ਉਹ ਮਾਰੇ ਗਏ ਸੀ। 2 ਹੋਰ ਮਾਮਲੇ ਜਿਹੜੇ ਜੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਮੁਲਤਵੀ ਪਏ ਆ। ਇੱਕ ਤਾਂ ਉਹਦਾ ਆਪਣਾ ਸ਼ਰਧਾਲੂ ਜਿਹੜਾ ਮੈਨੇਜਰ ਵੀ ਸੀਗਾ ਰਣਜੀਤ ਸਿੰਘ, ਇਹ ਵੀ ਕਿਹਾ ਜਾਂਦਾ ਹੈ ਕਿ ਇਹ ਸ਼ਾਇਦ ਮਾਮਲਾ ਜਿਹੜਾ ਜੀ ਉਹਦੇ ਨੇੜਲੇ ਰਿਸ਼ਤੇ ਦੀ ਲੜਕੀ ਦੇ ਨਾਲ ਜੁੜਿਆ ਹੋਇਆ ਸੀ, ਜਿਹੜਾ ਚਿੱਠੀ ਵਾਲਾ ਸੀਗਾ। ਇਹ ਵੀ ਸੁਣਵਾਈ ਆਖਰੀ ਗੇੜ ਦੇ ਵਿੱਚ ਹੈ। ਤੇ ਦੂਜਾ ਮਾਮਲਾ ਹੈ ਜੀ ਜਿਹੜੇ ਉੱਥੋਂ ਦੇ ਸ਼ਰਧਾਲੂ ਸੀਗੇ ਡੇਰੇ ਦੇ, ਉਹਨਾਂ ਨੂੰ ਨਤਮਸਤਕ ਜਿਹੜਾ ਜੀ ਉਹ ਕਰ ਦੇਣ ਦਾ, ਔਰ ਇਸ ਕੇਸ ਦੇ ਵਿੱਚ ਵੀ ਚਲਾਨ ਜਿਹੜਾ ਜੀ ਪੇਸ਼ ਹੋ ਚੁੱਕਾ ਹੈ। 2 ਅਹਿਮ ਮਾਮਲੇ ਨੇ, ਪਰ ਜਿਹੜਾ ਹੁਣ ਫੈਸਲਾ ਆਉਣਾ ਜੀ ਉਹ ਰਾਮਚੰਦਰ ਛਤਰਪਤੀ ਦੇ ਕਤਲ ਵਾਲੇ ਮਾਮਲੇ 'ਚ ਹੋਣਾ 11 ਜਨਵਰੀ। ਜੀ ਦੇਖਦੇ ਹਾਂ ਉਸ ਦੇ ਵਿੱਚ ਵੀ ਸ਼ਾਇਦ ਉਹਨੂੰ ਜੇਲ੍ਹ ਹੋ ਜੂਗੀ। ਤੇ ਅੱਗੇ 2 ਔਰਤਾਂ ਆ ਸਬਰੀ ਮਾਲਾ ਮੰਦਿਰ ਦੇ ਵਿੱਚ ਉਹ ਪਹੁੰਚ ਗਈਆਂ। ਉਹਨਾਂ ਦੇ ਪਹੁੰਚਣ ਤੋਂ ਬਾਅਦ ਮੰਦਿਰ ਦਾ ਸ਼ੁੱਧੀਕਰਨ ਜਾਰੀ। ਇਹ ਐਕਚੁਅਲੀ ਮਾਮਲਾ ਬੜੀ ਟੇਢੀ ਜਿਹੜਾ ਜੀ ਉਹ ਖੀਰ ਤੁਸੀਂ ਕਹਿ ਸਕਦੇ ਹੋ। ਜਿਹੜੀ ਪ੍ਰਧਾਨ ਮੰਤਰੀ ਹੋਰਾਂ ਦੀ ਬ੍ਰੌਡਕਾਸਟ ਹੋਈ ਸੀ, ਉਹਦੇ ਵਿੱਚ ਉਹਨਾਂ ਨੇ ਬੜਾ ਜਿਹੜੀ ਵੀ ਇਹ ਗੱਲ ਆਖੀ ਕਿ ਟ੍ਰਿਪਲ ਤਲਾਕ ਜਿਹੜਾ ਮਾਮਲਾ ਹੈ ਇਹ ਔਰਤਾਂ ਦੀ ਜਿਹੜੀ ਆਜ਼ਾਦੀ ਦੇ ਨਾਲ ਜੁੜਿਆ ਹੋਇਆ, ਉਹਨਾਂ ਨੂੰ ਬਰਾਬਰੀ ਦੇ ਹੱਕਾਂ ਦੇ ਵਾਸਤੇ ਜਿਹੜਾ ਜੀ ਉਹ ਜੁੜਿਆ ਹੋਇਆ। ਸੁਪਰੀਮ ਕੋਰਟ ਦੇ ਵੱਲੋਂ ਸਬਰੀ ਮਾਲਾ ਮਾਮਲੇ ਦੇ ਵਿੱਚ ਜਿਹੜਾ ਅਯੱਪਾ ਹੈ ਜੀ, ਅਯੱਪਾ ਦਾ ਮੰਦਿਰ ਹੈ ਇੱਥੇ, ਉਹਦੇ ਵਿੱਚ ਮੱਥਾ ਟੇਕਣ ਦੇ ਫੈਸਲੇ ਦੇ ਉੱਤੇ ਇਹ ਕਿਹਾ ਗਿਆ ਸੀ ਕਿ ਉਹ ਮੱਥਾ ਟੇਕ ਸਕਦੀਆਂ ਨੇ। ਇਸ ਫੈਸਲੇ ਆਏ ਨੂੰ ਕਈ ਮਹੀਨੇ ਬੀਤ ਗਏ, ਔਰਤਾਂ ਨੂੰ ਨੇੜੇ ਤੇੜੇ ਵੀ ਨਹੀਂ ਲੱਗਣ ਦਿੱਤਾ ਗਿਆ ਇਸ ਮੰਦਿਰ ਦੇ। ਫਿਰ ਇੱਕ ਵਾਰੀ ਕੋਸ਼ਿਸ਼ ਜਿਹੜੀ ਸੀ, 2 ਔਰਤਾਂ ਨੇ ਕਿ ਜਿਨ੍ਹਾਂ ਦੀ ਉਮਰ ਕਰੀਬ 40 ਸਾਲ ਦੇ ਜਿਹੜੀ ਉਹ ਦੱਸੀ ਜਾ ਰਹੀ ਹੈ। ਇਹ ਤਾਂ ਔਰਤਾਂ ਜਿਹੜੀਆਂ ਸੀਗੀਆਂ ਜੀ ਬਿਨਾਂ ਵਰਦੀ ਤੋਂ ਪੁਲਿਸ ਦੇ ਪਹਿਰੇ ਦੇ ਵਿੱਚ ਗਈਆਂ, ਔਰ ਉਹਨਾਂ ਨੇ ਅੰਦਰ ਜਾ ਕੇ ਜਿਹੜਾ ਸੀਗਾ ਜੀ ਮੱਥਾ ਟੇਕਿਆ ਤੜਕਸਾਰ 4:45 ਵਜੇ ਦੇ ਕਰੀਬ। ਔਰ ਮੱਥਾ ਟੇਕਣ ਤੋਂ ਕੁਝ ਸਮੇਂ ਬਾਅਦ ਜਿਹੜਾ ਜੀ ਇਹ ਆ ਗਈਆਂ, ਔਰ ਇਹਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਬਹੁਤ ਸਖਤ ਕੀਤੀ ਗਈ ਆ, ਔਰ ਉਹਨਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਭੇਜਿਆ ਗਿਆ ਕਿਉਂਕਿ ਉਹਨਾਂ ਦੇ ਉੱਤੇ ਹਮਲਾ ਹੋਣ ਦੀ ਸੰਭਾਵਨਾ ਜਿਹੜੀ ਜੀ ਉਹ ਪ੍ਰਗਟ ਕੀਤੀ ਜਾ ਰਹੀ ਹੈ। ਜਿਹੜੀ ਇੱਥੇ ਇੱਕ ਪਾਸੇ ਤਾਂ ਇਹ ਟ੍ਰਿਪਲ ਤਲਾਕ ਵਾਲੇ ਮਾਮਲੇ ਦੇ ਵਿੱਚ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਔਰਤਾਂ ਦੀ ਬਰਾਬਰਤਾ ਦੀ ਗੱਲ ਹੈ, ਦੂਜੇ ਪਾਸੇ ਕੇਰਲਾ ਦੇ ਵਿੱਚ ਭਾਜਪਾ
ਤੇ ਸੱਜੇ ਪੱਖੀ ਹਿੰਦੂ ਕਾਰਕੁਨ ਜਿਹੜੇ ਆ ਜੀ, ਉਹਨਾਂ ਦੇ ਵੱਲੋਂ ਹਿੰਸਕ ਪ੍ਰਦਰਸ਼ਨ ਜਿਹੜੇ ਆ ਉਹ ਕੀਤੇ ਗਏ। 5 ਘੰਟਿਆਂ ਤੱਕ ਸੱਤਾਧਾਰੀ ਜਿਹੜੀ CPIM ਤੇ ਭਾਜਪਾ ਕਾਰਕੁਨਾਂ ਦੇ ਵਿਚਾਲੇ ਝੜਪਾਂ ਹੋਈਆਂ। ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਉੱਤੇ ਪੱਥਰ ਜਿਹੜੇ ਸੀਗੇ ਉਹ ਸੁੱਟੇ। ਮੱਲਪੁਰਮ ਦੇ ਵਿੱਚ ਮੁੱਖ ਮੰਤਰੀ NRI ਵਿਜਯਨ ਦਾ ਪੁਤਲਾ ਸਾੜਿਆ ਗਿਆ। ਸੈਕਟਰੀਏਟ ਦੇ ਵਿੱਚ ਮੁੱਖ ਮੰਤਰੀ ਦਫ਼ਤਰ ਦੇ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਭਾਜਪਾ ਦੇ ਮਹਿਲਾ ਮੋਰਚਾ ਦੇ 4 ਜਿਹੜੇ ਜੀ ਵਰਕਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ। ਇਹ ਸਾਰੇ ਇਸ ਚੀਜ਼ ਦਾ ਵਿਰੋਧ ਜਿਹੜਾ ਜੀ ਉਹ ਕਰ ਰਹੇ ਸੀਗੇ ਕਿ ਇੱਥੇ ਮੱਥਾ ਨਹੀਂ ਜਿਹੜਾ ਜੀ ਟੇਕਿਆ ਜਾ ਸਕਦਾ। ਔਰ ਇਹ ਜਿਹੜਾ ਅਯੱਪਾ ਦਾ ਮੰਦਿਰ ਹੈ ਉਹਦੇ ਬੂਹੇ ਬੰਦ ਕਰਕੇ ਘੰਟਿਆਂ ਤੱਕ ਉਹਦਾ ਸ਼ੁੱਧੀਕਰਨ ਕੀਤਾ ਗਿਆ। ਉਹਨੂੰ ਜਿਹੜਾ ਜੀ ਵੱਖ-ਵੱਖ ਚੀਜ਼ਾਂ ਦੇ ਨਾਲ ਧੋਤਾ ਗਿਆ, ਕਿਉਂਕਿ ਇਹ ਕਿਹਾ ਗਿਆ ਕਿ ਔਰਤਾਂ ਦੇ ਇੱਥੇ ਮੰਦਿਰ ਦੇ ਵਿੱਚ ਮੱਥਾ ਟੇਕਣ ਦੇ ਨਾਲ ਭਗਵਾਨ ਅਯੱਪਾ ਜਿਹੜਾ ਜੀ ਉਹ ਪਿੱਟਿਆ ਗਿਆ, ਜਿਹੜਾ ਮੰਦਿਰ ਹੈ ਉਹ ਪਿੱਟਿਆ ਗਿਆ, ਜਿਹਦੇ ਕਰਕੇ ਇਹਦਾ ਸ਼ੁੱਧੀਕਰਨ ਜਿਹੜਾ ਉਹ ਕੀਤਾ ਗਿਆ। ਇੱਕ ਪਾਸੇ ਤਾਂ ਔਰਤਾਂ ਦੀ ਗੱਲ ਹੈ ਜੀ ਟ੍ਰਿਪਲ ਤਲਾਕ ਵਾਲੇ ਮਾਮਲੇ 'ਚ, ਦੂਸਰਾ ਇਹ ਬਿਲਕੁਲ ਜਿਹੜਾ ਜੀ ਉਲਟਾ ਹੈ, ਜਿੱਥੇ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਰੋੜੇ ਜਿਹੜੇ ਦੀ ਉਹ ਅਟਕਾਉਂਦੀ ਰਹੀ ਹੈ ਕਿ ਇੱਥੇ ਔਰਤ ਨੂੰ ਮੱਥਾ ਨਹੀਂ ਟੇਕਣ ਦਿੱਤਾ ਜਾਣਾ ਚਾਹੀਦਾ। 800 ਸਾਲ ਇਹ ਪੁਰਾਣਾ ਮੰਦਿਰ ਹੈ। ਪਹਿਲੀ ਵਾਰੀ ਹੋਇਆ ਕਿ 2 ਔਰਤਾਂ ਨੇ ਇੱਥੇ ਜਿਹੜਾ ਜੀ ਉਹ ਮੱਥਾ ਟੇਕਿਆ। ਤੋ ਇਹ ਵੱਡਾ ਇਸ਼ੂ ਜਿਹੜਾ ਜੀ ਉਹ ਕੇਰਲਾ ਦੇ ਵਿੱਚ ਬਣਿਆ ਹੋਇਆ। ਸ਼ਾਇਦ ਹੋ ਸਕਦਾ ਕੇਰਲਾ ਦੀਆਂ ਕੁਛ ਲੋਕਲ ਮੁਸ਼ਕਲਾਂ ਵੀ ਹੋਣ ਲੋਕਾਂ ਦੀਆਂ, ਆਮ ਲੋਕਾਂ ਦੀਆਂ, ਚਾਹੇ ਉਹ ਮੁੱਢਲੀਆਂ ਸਹੂਲਤਾਂ ਦੇ ਨਾਲ ਜੁੜੀਆਂ ਹੋਈਆਂ ਕਿਉਂ ਨਾ ਹੋਣ, ਪਰ ਉੱਥੇ ਵੱਡਾ ਇਸ਼ੂ ਜਿਹੜਾ ਜੀ ਇਹ ਕ੍ਰੀਏਟ ਕੀਤਾ ਗਿਆ ਕਿ ਮੰਦਿਰ ਦੇ ਵਿੱਚ ਔਰਤ ਮੱਥਾ ਟੇਕ ਸਕਦੀ ਹੈ ਜਾਂ ਨਹੀਂ। ਬਿਲਕੁਲ ਜੀ, ਵੋਟਾਂ ਹੀ ਵਟੋਰਨੀਆਂ, ਜਿੱਦਾਂ ਨੂੰ ਮਰਜ਼ੀ ਕਰਕੇ ਉਹਨੂੰ ਸਿੱਧਾ ਪੁੱਠਾ ਕਰ ਲੈਣ, ਵੋਟਾਂ ਦਾ ਚੱਕਰ ਆ। ਅਤੇ ਅੱਗੇ ਬਠਿੰਡਾ ਦੀ ਜੇ ਗੱਲ ਕਰੀਏ, ਉਸ 'ਤੇ ਇੱਕ ਪਿੰਡ ਨੇ ਇਤਿਹਾਸ ਸਿਰਜਣ ਦੀ ਗੱਲ ਕੀਤੀ ਆ ਕਿ ਸਿਆਸਤੀ ਧੜੇਬੰਦੀਆਂ ਤੋਂ ਉੱਪਰ ਉੱਠਿਆ ਜਾਊਗਾ, ਖ਼ਤਮ ਕੀਤਾ ਜਾਊਗਾ, ਭਾਈਚਾਰਕ ਸਾਂਝ ਵਧਾਈ ਜਾਵੇਗੀ। ਦੇਖੋ ਪਤਾ ਨਹੀਂ ਇਹ ਕਿੰਨਾ ਕਿ ਇਹਦੇ ਵਿੱਚ ਸਕਸੈਸ ਜਿਹੜਾ ਜੀ ਉਹ ਹੁੰਦੇ ਆ, ਪਰ ਇੰਨਾ ਜ਼ਰੂਰ ਹੈ ਇੱਕ ਨਿਵੇਕਲੀ ਕੋਸ਼ਿਸ਼ ਜਿਹੜੀ ਆ ਜੀ ਉਹ ਇਸ ਪਿੰਡ ਦੀ ਨਵੀਂ ਚੁਣੀ ਗਈ ਸਰਪੰਚ ਜਿਹੜੀ ਆ ਜੀ ਉਹ ਜਸਪਾਲ ਕੌਰ ਨੇ ਜ਼ਰੂਰ ਕੀਤੀ ਆ। ਇਹ ਪਿੰਡ ਸੁੱਖਾ ਸਿੰਘ ਵਾਲਾ ਪਿੰਡ ਆ ਜੀ। ਇਹਦੀ ਜਿਹੜੀ ਨਵੀਂ ਚੁਣੀ ਗਈ ਸਰਪੰਚ ਆ ਉਹਨੇ ਇਹ ਗੱਲ ਕਹੀ ਆ ਕਿ ਉਹ ਪਿੰਡ ਨੂੰ ਸਿਆਸੀ ਤੌਰ ਦੇ ਉੱਤੇ ਜਿਹੜਾ ਬੋਝ ਹੈ ਸਿਰ ਦੇ ਉੱਤੇ ਉਹ ਲਾਉਣ ਦੇ ਯਤਨ ਪੂਰੇ ਕਰਨਗੇ, ਔਰ ਫੈਸਲੇ ਵੀ ਕੁਛ ਨਵੇਂ ਜਿਹੜੇ ਆ ਜੀ ਉਹ ਲਏ ਗਏ ਆ। ਇੱਕ ਤਾਂ ਇਹ ਕਿਹਾ ਗਿਆ ਕਿ ਪੰਚਾਇਤ ਕਿਸੇ ਵੀ ਸਿਆਸੀ ਰੈਲੀ ਦੇ ਵਿੱਚ ਲੋਕਾਂ ਨੂੰ ਨਹੀਂ ਲੈ ਕੇ ਜਾਊਗੀ, ਨਾ ਸਿਆਸੀ ਧਿਰਾਂ ਦੀਆਂ ਰੈਲੀਆਂ ਦੇ ਵਾਸਤੇ ਬੱਸਾਂ ਦੇ ਵਿੱਚ ਚੜ੍ਹਨ ਦੇ ਵਾਸਤੇ ਕਿਸੇ ਵੀ ਪਿੰਡ ਵਾਲੇ ਨੂੰ ਆਖਿਆ ਜਾਊਗਾ। ਸਮੁੱਚੀ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਮਹਿਲਾ ਜਿਹੜੀ ਸਰਪੰਚ ਆ ਦੀ ਉਹਨੇ ਇਹ ਗੱਲ ਕਹੀ ਆ ਕਿ ਉਹ ਪੰਚਾਇਤ ਨੂੰ ਹਰ ਤਰ੍ਹਾਂ ਦੀ ਵਿਗਾੜ ਤੋਂ ਮੁਕਤ ਕਰਨਗੇ, ਔਰ ਸਰਪੰਚਾਂ ਦੇ ਮੱਥੇ ਤੇ ਜਿਹੜਾ ਦਾਗ ਲੱਗਦਾ ਵਿਗਾੜਾਂ ਦਾ ਉਹਨੂੰ ਧੋਣ ਦੇ ਵਾਸਤੇ ਮੁਹਿੰਮ ਜਿਹੜੀ ਆ ਉਹ ਵਿੱਢੀ ਜਾਊਗੀ। ਪਿੰਡ ਸੁੱਖਾ ਸਿੰਘ ਵਾਲਾ ਜਿਹੜਾ ਜੀ ਇਹ ਐਕਚੁਅਲੀ ਸਹੀ ਮਾਇਨਿਆਂ ਦੇ ਵਿੱਚ ਇਹ ਨੌਜਵਾਨਾਂ ਦੇ ਕਰਕੇ ਜਿਹੜਾ ਜੀ ਇਹ ਸੰਭਵ ਹੋ ਸਕਿਆ, ਜਿਨ੍ਹਾਂ ਨੇ ਆਪਣੇ ਪੂਰੇ ਪਿੰਡ ਨੂੰ ਚਿੱਟਾ ਰੰਗ ਕਰਕੇ ਤੇ ਸਾਫ਼ ਸੁਥਰਾ ਪਿੰਡ ਜਿਹੜਾ ਜੀ ਉਹ ਬਣਾ ਕੇ ਇੱਕ ਸੁਥਰਾ ਪਿੰਡ ਹੋਣ ਦਾ ਖਿਤਾਬ ਵੀ ਜਿੱਤਿਆ। ਇੱਥੇ ਬਸ ਨਹੀਂ ਸਿਰਫ ਪੰਚਾਇਤ ਤੱਕ ਸੀਮਿਤ ਨਹੀਂ ਜੀ, ਬਲਕਿ ਇਹਨਾਂ ਨੇ ਪਹਿਲਾਂ ਵੀ ਨੌਜਵਾਨਾਂ ਨੇ ਉੱਥੇ ਕੰਮ ਕੀਤੇ ਆ ਜੀ। ਸੁੱਖਾ ਸਿੰਘ ਵਾਲਾ ਜਿਹੜਾ ਜੀ ਪਿੰਡ ਇਸ ਤਰ੍ਹਾਂ ਜਿਹੜਾ ਉੱਥੇ ਟੋਭਾ ਉਹਦੇ ਵਿੱਚ ਕਿਸ਼ਤੀਆਂ ਚੱਲਦੀਆਂ ਨੇ, 200 ਦੇ ਕਰੀਬ ਘਰ ਹੈ, 636 ਵੋਟਾਂ ਨੇ ਇੱਥੇ। ਜਿਹੜੀ ਨਵੀਂ ਚੁਣੀ ਗਈ ਸਰਪੰਚ ਹੈ ਜਸਪਾਲ ਕੌਰ, ਉਹਨੇ ਕਾਂਗਰਸ ਦੀ ਉਮੀਦਵਾਰ ਜਿਹੜਾ ਜੀ ਉਹਨੂੰ ਹਰਾਇਆ, ਔਰ ਜਿਹੜੀ ਜਸਪਾਲ ਕੌਰ ਹੈ ਉਹਦਾ ਪੂਰਾ ਪਰਿਵਾਰ ਪਿੰਡ ਦੇ ਜੋ ਕੁਛ ਕੀਤਾ ਗਿਆ ਉਹਦੇ ਵਿੱਚ ਵੀ ਉਹਦਾ ਬਹੁਤ ਵੱਡਾ ਯੋਗਦਾਨ ਜਿਹੜਾ ਜੀ ਇਸ ਪਰਿਵਾਰ ਦਾ ਹੈ, ਜਿਹਦੇ ਕਰਕੇ ਪਿੰਡ ਵਾਲਿਆਂ ਨੇ ਉਹਨੂੰ ਸਰਪੰਚ ਚੁਣਿਆ। ਔਰ ਸਰਪੰਚ ਚੁਣਨ ਤੋਂ ਬਾਅਦ ਜਿਹੜਾ ਉਹਨੇ ਫੈਸਲਾ ਲਿਆ ਇਹ ਨਿਵੇਕਲਾ ਜਿਹੜਾ ਜੀ ਉਹ ਜ਼ਰੂਰ ਹੈ, ਔਰ ਇਹ ਕਿਹਾ ਗਿਆ ਕਿ ਜੇ ਕੋਈ ਕਿਸੇ ਵੀ ਸਿਆਸੀ ਧਿਰ ਦਾ ਆਗੂ ਪਿੰਡ ਦੇ ਵਿੱਚ ਆਉਂਦਾ ਉਹਦਾ ਸਤਿਕਾਰ ਤੇ ਸਨਮਾਨ ਪੰਚਾਇਤ ਦੇ ਵੱਲੋਂ ਕੀਤਾ ਜਾਊਗਾ। ਭਾਵ ਕਿ ਜਿਵੇਂ ਧੜੇਬੰਦੀਆਂ ਕ੍ਰੀਏਟ ਹੋ ਜਾਂਦੀਆਂ ਨੇ ਕਿ ਫਲਾਣੇ ਦੇ ਘਰੇ ਜਾਣਾ, ਫਲਾਣੇ ਦੇ ਨਹੀਂ ਜਾਣਾ, ਪੰਚਾਇਤ ਹੀ ਜਿਹੜਾ ਜੀ ਉਹ ਕਰੂਗੀ, ਔਰ ਪੰਚਾਇਤ ਪਿੰਡ ਦੇ ਵਿਕਾਸ ਲਈ ਹਰ ਸਿਆਸੀ ਨੇਤਾ ਦੇ ਕੋਲੇ ਜਿਹੜਾ ਉਹ ਜਾਊਗੀ। ਇਸ ਪਿੰਡ ਦੇ ਵਿੱਚ ਸ਼ਰਾਬ ਦਾ ਠੇਕਾ ਨਹੀਂ ਹੈ, ਔਰ ਜਿਹੜਾ ਜੀ ਨਸ਼ਾ ਮੁਕਤ ਕਰਨ ਦਾ ਫੈਸਲਾ ਪੰਚਾਇਤ ਨੇ ਜਿਹੜਾ ਜੀ ਉਹ ਪਿੰਡ ਨੂੰ ਕੀਤਾ ਹੋਇਆ। ਔਰ ਪਹਿਲਾਂ ਵੀ ਇਹ ਇੱਥੇ ਜਿਹੜਾ ਜੀ ਜਿਹੜੇ ਕੁਛ ਵੇਖਣ ਯੋਗ ਪਿੰਡ ਨੇ ਜਿਵੇਂ ਕਿ ਪੰਜਾਬ ਦੇ ਕੁਝ ਚੰਦ ਹੀ ਹੋਣਗੇ ਜੀ 6-7, ਉਹਨਾਂ ਦੇ ਵਿੱਚੋਂ ਇੱਕ ਇਹ ਪਿੰਡ ਇਸ ਤਰ੍ਹਾਂ ਦਾ ਹੈ। ਔਰ ਇਹ ਵੀ ਫੈਸਲਾ ਕੀਤਾ ਗਿਆ ਜੀ ਕਿ ਕੋਈ ਮਾਮਲਾ ਥਾਣੇ ਜਾਂ ਕਚਹਿਰੀ ਦੇ ਵਿੱਚ ਨਹੀਂ ਜਿਹੜਾ ਉਹ ਜਾਣ ਦੇਣਗੇ। ਜੇ ਕੋਈ ਪੰਚਾਇਤ ਦੇ ਬਾਹਰੀ ਗੱਲ ਹੋ ਗਈ ਤਾਂ ਅਗਲਾ ਸਟੈਪ ਜਿਹੜਾ ਜੀ ਉਹ ਲਿਖਿਆ ਜਾਊਗਾ। ਔਰ ਇਹ ਵੀ ਕਿਹਾ ਗਿਆ ਜੀ ਕਿ ਕੋਈ ਬੰਦਾ ਜਿਹੜਾ ਉਹ ਸਿੱਧਾ ਥਾਣੇ ਰਿਪੋਰਟ ਨਹੀਂ ਲਿਖਾਊਗਾ। ਪੰਚਾਇਤ ਦੇ
ਨਾਲ ਗੱਲ ਕੀਤੇ ਤੋਂ ਬਿਨਾਂ। ਸੋ ਇਹ ਕੁਝ ਇਸ ਤਰ੍ਹਾਂ ਦੇ ਫੈਸਲੇ ਨੇ, ਜੇ ਕਿਸੇ ਪੰਚਾਇਤੀ ਜਿਹੜੇ ਪਿੰਡ ਨੇ ਸਾਰੇ, ਉਹਨਾਂ ਦੇ ਵਿੱਚ ਕਮ ਸੇ ਕਮ, ਚਲੋ ਬਾਕੀ ਤਾਂ ਛੱਡੋ, ਇੱਕ ਹੀ ਫੈਸਲਾ ਇਹ ਹੋ ਜੇ ਕਿ ਲੋਕਾਂ ਨੂੰ ਮਜਬੂਰ ਨਹੀਂ ਕੀਤਾ ਜਾਊਗਾ ਵਗਾਰਾਂ ਦੇ ਵਾਸਤੇ ਕਿ ਚੜੋ ਬੱਸਾਂ ਦੇ ਵਿੱਚ ਫਲਾਨੀ ਰੈਲੀ ਤੇ ਜਾਣਾ, ਧਮਕਾਨੀ ਰੈਲੀ ਤੇ ਜਾਣਾ। ਜੇ ਇਹੀ ਇੱਕ ਫੈਸਲਾ ਹੋ ਜਾਂਦਾ, ਇਹੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੋਊਗਾ। ਬਿਲਕੁਲ ਜੀ, ਜੇ ਸਾਰੇ ਪਿੰਡ ਹੀ ਇਸ ਤਰ੍ਹਾਂ ਕਰ ਲੈਣ ਤਾਂ ਇਹ ਬਹੁਤ ਵਧੀਆ ਬਣ ਸਕਦਾ। ਵੈਸੇ ਕੁਛ ਪਿੰਡ ਪਹਿਲਾਂ ਇੱਦਾਂ ਹੁੰਦੇ ਸੀਗੇ ਜਿਨ੍ਹਾਂ ਪਿੰਡਾਂ 'ਚ ਪੁਲਿਸ ਨਹੀਂ ਸੀ ਆਉਂਦੀ ਹੁੰਦੀ, ਸਰਪੰਚ ਆ ਜਿਹੜਾ ਉਸ ਨੂੰ ਹੀ ਟੇਕ ਕੇਅਰ ਕਰਦਾ ਸੀ ਪਿੰਡ 'ਚ ਕੀ ਹੋ ਜਾਂਦਾ ਹੈ। ਅਤੇ ਅੱਗੇ ਆਪਾਂ ਪ੍ਰਧਾਨ ਮੰਤਰੀ ਮੋਦੀ ਦੀ ਜੇ ਗੱਲ ਕਰੀਏ, ਵੈਸੇ ਤਾਂ ਉਹ ਬਾਹਰ ਹੀ ਰਹਿੰਦੇ ਆ, ਦੇਸ਼ ਤੋਂ ਬਾਹਰ ਰਹਿੰਦੇ, ਪਰ ਜਦੋਂ ਚੋਣਾਂ ਹੁੰਦੀਆਂ ਉਹ ਫਿਰ ਗੇੜੇ ਤੋਂ ਗੇੜਾ ਮਾਰਦੇ ਆ ਸਟੇਟਾਂ ਦੇ ਵਿੱਚ। ਅਤੇ ਅੱਜ ਪੰਜਾਬ ਫੇਰੀ ਜੀ, ਅੱਜ ਪੰਜਾਬ ਫੇਰੀ ਹੈ ਪ੍ਰਧਾਨ ਮੰਤਰੀ ਹੋਰਾਂ ਦੀ ਇੱਥੇ ਪਠਾਨਕੋਟ ਦੇ ਵਿੱਚ। ਚੱਪੇ ਚੱਪੇ ਦੇ ਉੱਤੇ ਜਿਹੜੀ ਦੀ ਸਿਕਿਉਰਿਟੀ ਲਾਈ ਹੋਈ ਆ, 8000 ਜਿਹੜੇ ਸਿਕਿਉਰਿਟੀ ਵਾਲੇ ਨੇ ਜੀ ਉਹ ਇੱਥੇ ਤਾਇਨਾਤ ਰਹਿਣਗੇ। 200 CV ਕੈਮਰੇ ਲਾਏ ਗਏ ਆ। ਆਦਮਪੁਰ ਦਾ ਜਿਹੜਾ ਏਰੀਆ ਹੈ ਜੀ, ਇਹ ਕਿਉਂਕਿ ਇੱਥੇ ਜਲੰਧਰ ਦੇ ਵਿੱਚ ਇੱਕ ਪ੍ਰਾਈਵੇਟ ਯੂਨੀਵਰਸਿਟੀ ਆ, ਉਹਦੇ ਵਿੱਚ ਉਹਨਾਂ ਨੇ ਆਉਣਾ। ਇਹ ਵੀ ਪੂਰਾ ਏਰੀਆ ਜਿਹੜਾ ਜੀ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਜਿਹੜਾ ਜੀ ਉਹ ਕੀਤਾ ਗਿਆ। ਔਰ ਰਿਹਰਸਲ ਜਿਹੜੀ ਹੈ ਜੀ ਪੁਲਿਸ ਦੇ ਵੱਲੋਂ ਕੀਤੀ ਗਈ ਆ ਕੁਝ ਸਮੇਂ ਦੇ ਵਾਸਤੇ, ਕਿਉਂਕਿ ਨੈਸ਼ਨਲ ਹਾਈਵੇ ਨੰਬਰ 1 ਇੱਥੋਂ ਲੰਘਦਾ। ਇਹ ਸਿਕਿਉਰਿਟੀ ਕਰਕੇ ਉੱਥੇ ਵੀ ਜਾਮ ਦਾ ਸਾਹਮਣਾ ਜਿਹੜਾ ਜੀ ਉਹ ਲੋਕਾਂ ਨੂੰ ਕਰਨਾ ਜਿਹੜਾ ਜੀ ਉਹ ਪਿਆ। ਔਰ ਜਿਹੜਾ ਇਹ ਜਿਹੜੀ ਪ੍ਰਾਈਵੇਟ ਯੂਨੀਵਰਸਿਟੀ ਆ, ਇਹਦੇ ਵਿੱਚ ਫੰਕਸ਼ਨ ਤੋਂ ਬਾਅਦ ਉਹ ਪਠਾਨਕੋਟ ਦੇ ਵਿੱਚ ਜਾਣਗੇ। ਇਹ ਸਮਝਿਆ ਜਾ ਰਿਹਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜੀਆਂ ਸਿਆਸੀ ਰੈਲੀਆਂ ਹੋਣੀਆਂ ਨੇ, ਉਹਨਾਂ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ। ਇਹਦੀ ਸ਼ੁਰੂਆਤ ਪੰਜਾਬ ਤੋਂ ਕੀਤੀ ਜਾ ਰਹੀ ਹੈ। ਹਾਲਾਂਕਿ ਵਿਰੋਧੀ ਪਾਰਟੀਆਂ ਜਿਹੜੀਆਂ ਜੀ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ, ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਜੀ ਉਹ ਲਗਾਤਾਰ ਅਪੀਲਾਂ ਕਰ ਰਹੇ ਆ। ਜਿਹੜਾ 31,000 ਕਰੋੜ ਰੁਪਈਆ ਜਿਹੜਾ ਪਿਛਲੀ ਸਰਕਾਰ ਨੇ ਲੋਨ ਦੇ ਵਿੱਚ ਐਡਜਸਟ ਕਰਾ ਦਿੱਤਾ ਸੀ, ਉਹਨੂੰ ਮਾਫ ਕਰਨ ਦੀ ਗੱਲ ਕਾਂਗਰਸ ਜਿਹੜੀ ਆ ਜੀ ਉਹ ਉਠਾ ਰਹੀ ਆ। ਪਰ ਜਿਹੜੇ ਭਾਈਵਾਲ ਨੇ ਅਕਾਲੀ ਦਲ, ਉਹਦੇ ਵੱਲੋਂ ਕੋਈ ਮੰਗ ਨਹੀਂ ਰੱਖੀ ਜਾ ਰਹੀ ਪ੍ਰਧਾਨ ਮੰਤਰੀ ਹੋਰਾਂ ਦੇ ਮੂਹਰੇ। ਇਹ ਵੀ ਪਤਾ ਲੱਗਾ ਹੈ ਕਿ ਇਸ ਰੈਲੀ ਦੇ ਵਿੱਚ ਵੱਡੇ ਬਾਦਲ ਪ੍ਰਕਾਸ਼ ਸਿੰਘ ਹੋਰੀ ਨਹੀਂ ਜਾਣਗੇ, ਕਿਉਂਕਿ ਡਾਕਟਰਾਂ ਨੇ ਮਨਾਹੀ ਕੀਤੀ ਹੈ ਠੰਡ ਦੇ ਵਿੱਚ ਉਹਨਾਂ ਨੂੰ ਜਿਹੜੀ ਨਿਕਲਣ ਦੀ। ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਜੀ ਉਹ ਜ਼ਰੂਰ ਪ੍ਰਧਾਨ ਮੰਤਰੀ ਦੀ ਰੈਲੀ ਦੇ ਵਿੱਚ ਹੋਣਗੇ। ਕਿਸੇ ਵੱਡੇ ਐਲਾਨ ਦੀ ਸੰਭਾਵਨਾ ਤਾਂ ਜਿਹੜੀ ਜੀ ਉਹ ਹੈ ਨਹੀਂ ਜੀ ਇੱਥੋਂ, ਪਰ ਫਿਰ ਵੀ ਲੋਕ ਨੇ ਜੀ ਉਹ ਆਸ ਲਾ ਕੇ ਬਹਿ ਜਾਂਦੇ ਨੇ ਕਿ ਸ਼ਾਇਦ ਕੁਛ ਨਾ ਕੁਛ ਉਹ ਐਲਾਨ ਕਰ। ਜੀ ਆਸ ਹੀ ਹੁੰਦੀ ਹੈ ਜੀ, ਜਦੋਂ ਮੈਨੂੰ ਪਤਾ ਲੱਗੂਗਾ। ਤੇ ਅੱਗੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਪੰਜਾਬ ਸੰਬੰਧੀ ਮੀਟਿੰਗ ਅੱਜ ਹੋਊਗੀ ਦਿੱਲੀ ਦੇ ਵਿੱਚ, ਤੇ ਨਵਿਆਂ ਨਾਲ ਵੀ ਸਾਂਝ ਪੈ ਸਕਦੀ ਹੈ। ਬਿਲਕੁਲ ਇਹ ਕਿਹਾ ਜਾ ਰਿਹਾ ਕਿ 20 ਜਨਵਰੀ ਨੂੰ ਪੰਜਾਬ ਦੇ ਵਿੱਚ ਜਿਹੜਾ ਜੀ ਚੋਣਾਂ ਦੀ, ਲੋਕ ਸਭਾ ਚੋਣਾਂ ਦੇ ਜਿਹੜੀ ਉਹ ਸ਼ੁਰੂਆਤ ਕਰਨਗੇ। 20 ਜਨਵਰੀ ਨੂੰ ਜਿਹੜਾ ਸੰਗਰੂਰ ਲੋਕ ਸਭਾ ਹਲਕਾ ਹੈ, ਉਹਦਾ ਇੱਕ ਅਹਿਮ ਸ਼ਹਿਰ ਡਿਸਟ੍ਰਿਕਟ ਆ ਹੁਣ ਤਾਂ ਵੈਸੇ, ਬਰਨਾਲਾ ਦੇ ਵਿੱਚ ਪਹਿਲੀ ਚੋਣ ਰੈਲੀ ਕਰਨਗੇ। ਔਰ ਇਹ ਵੀ ਪਤਾ ਲੱਗਿਆ ਕਿ ਬਾਅਦ ਦੇ ਵਿੱਚ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿੱਚ ਚੋਣ ਰੈਲੀ ਜਿਹੜੀ ਹੈ ਜੀ ਉਹ ਕੀਤੀ ਜਾਊਗੀ, ਔਰ 2 ਫਰਵਰੀ ਨੂੰ ਇਹ ਕੀਤੀ ਜਾਊਗੀ। ਉਸ ਤੋਂ ਬਾਅਦ ਹਲਕਾ ਹੁਸ਼ਿਆਰਪੁਰ ਦੇ ਸ਼ਹਿਰ ਗੜ੍ਹਸ਼ੰਕਰ ਦੇ ਵਿੱਚ ਤੀਜੀ ਰੈਲੀ ਜਿਹੜੀ ਹੈ ਜੀ ਉਹ ਜਾਊਗੀ। ਇਹ ਕਿਹਾ ਜਾ ਰਿਹਾ ਕਿ ਅੱਜ ਜਿਹੜੀ ਸਮੁੱਚੀ ਲੀਡਰਸ਼ਿਪ ਹੈ, ਜਿਹਦੇ ਵਿੱਚ ਪੰਜਾਬ ਦੀ ਕੋਰ ਕਮੇਟੀ ਦੇ 22 ਮੈਂਬਰ, ਪਾਰਟੀ ਦੇ ਸੰਸਦ ਮੈਂਬਰ ਤੇ ਵਿਧਾਇਕ, ਸਮੁੱਚੀ ਲੀਡਰਸ਼ਿਪ ਜਿਹੜੀ ਆ, ਜਿਹੜੇ 5 ਲੋਕ ਸਭਾ ਦੇ ਉਮੀਦਵਾਰ ਐਲਾਨੇ ਹੋਏ ਆ, ਹਲਕਾ ਇੰਚਾਰਜ, ਡਿਸਟ੍ਰਿਕਟ ਪ੍ਰਧਾਨ, ਬਲਾਕ ਪ੍ਰਧਾਨ, ਜਿਹੜੇ ਸਾਰੇ ਵਿੰਗ ਨੇ ਉਹਨਾਂ ਦੇ ਆਗੂਆਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਆ ਲੰਚ ਦੇ ਮੌਕੇ ਦੇ ਉੱਤੇ। ਇਹ ਵੀ ਕਿਹਾ ਜਾ ਰਿਹਾ ਕਿ ਇਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਹੋਰਾਂ ਦੇ ਵਿਰੁੱਧ ਸਖਤ ਰਣਨੀਤੀ ਦੇ ਜਿਹੜੇ ਦੀ ਉਹ ਵਿਉਂਤੀ ਜਾ ਸਕਦੀ ਹੈ। ਜਿਹੜੇ ਨਾਲ ਗਏ ਆ ਉਹਨਾਂ ਦੇ ਬਾਰੇ ਦੇ ਵਿੱਚ ਪਾਰਟੀ ਦੇ ਕੁਝ ਸੂਤਰ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਜਿਹੜੇ 5 ਵਿਧਾਇਕ ਨੇ ਉਹਨਾਂ ਦੇ ਨਾਲ ਹੁਣ ਨਾਜਰ ਸਿੰਘ ਮਾਨਸ਼ਾਹੀਆ, ਜਿਹੜਾ ਜਗਤਾਰ ਸਿੰਘ ਜੱਗਾ, ਮਾਸਟਰ ਬਲਦੇਵ ਸਿੰਘ, ਪਿਰਮਲ ਸਿੰਘ ਤੇ ਜਗਦੇਵ ਸਿੰਘ ਹਿੱਸੋਵਾਲ, ਇਹਨਾਂ ਉਹ ਪਾਰਟੀ ਦੇ ਸੰਪਰਕ ਦੇ ਵਿੱਚ ਨੇ। ਅਜਿਹਾ ਪਾਰਟੀ ਦੇ ਵੱਲੋਂ ਜਿਹੜਾ ਜੀ ਉਹ ਆਖਿਆ ਜਾ ਰਿਹਾ ਕਿ ਉਹ ਵੀ ਜੈ ਕਿਸ਼ਨ ਰੋੜੀ ਵਾਂਗ ਪਾਰਟੀ ਵੱਲ ਮੋੜਾ ਕੱਟ ਸਕਦੇ ਆ, ਕਿਉਂਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਨਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਪਾਰਟੀ ਐਲਾਨ ਕਰਨ ਦਾ ਜਿਹੜਾ ਜੀ ਉਹ ਕਿਹਾ ਹੋਇਆ। ਇਹ ਕਿਹਾ ਜਾ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਖਿਲਾਫ ਜਿਹੜਾ ਜੀ ਉਹ ਸਖਤ ਕਾਰਵਾਈ ਪਾਰਟੀ ਕਰ ਸਕਦੀ ਹੈ। ਕੀ ਕਰਦੀ ਹੈ ਇਹ ਤਾਂ ਜਿਹੜਾ ਜੀ ਉਹ ਸਮਾਂ ਦੱਸੂਗਾ। ਇਹ ਵੀ ਕਿਹਾ ਜਾ ਰਿਹਾ ਕਿ ਕਾਂਗਰਸ ਦੇ ਨਾਲ ਗੱਠਜੋੜ ਜਿਹੜਾ ਜੀ ਉਹ ਨਹੀਂ ਕੀਤਾ ਜਾ ਰਿਹਾ ਪਾਰਟੀ ਦੇ ਵੱਲੋਂ,
ਔਰ ਖਾਸ ਤੌਰ ਦੇ ਉੱਤੇ ਜਿਹੜਾ ਸੱਜਣ ਕੁਮਾਰ ਦੇ ਬਾਰੇ ਫੈਸਲਾ ਆਇਆ ਉਸ ਤੋਂ ਬਾਅਦ ਤਾਂ ਪਾਰਟੀ ਜਿਹੜੀ ਹੈ ਜੀ ਬਿਲਕੁਲ ਟਿੱਬ ਗਈ ਆ ਇਸ ਮਾਮਲੇ ਦੇ ਉੱਤੇ। ਕੋਈ ਫੈਸਲਾ ਕਾਂਗਰਸ ਦੇ ਨਾਲ ਨਹੀਂ ਕੀਤਾ ਜਾਊਗਾ, ਕੀ ਕਿਸੇ ਹੋਰ ਦੇ ਨਾਲ ਕੋਈ ਗੱਠਜੋੜ ਜਿਹੜਾ ਦੀ ਉਹ ਕੀਤਾ ਜਾ ਸਕਦਾ ਪੰਜਾਬ ਦੇ ਵਿੱਚ। ਇਹਦੇ ਸੰਬੰਧੀ ਅੱਜ ਦੀ ਮੀਟਿੰਗ ਦੇ ਵਿੱਚ ਕੁਝ ਅਹਿਮ ਫੈਸਲਾ ਜਿਹੜਾ ਜੀ ਉਹ ਆ ਸਕਦਾ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਤੋਂ ਬਿਨਾਂ ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਇੱਕ ਜਿਹੜੀ ਚੰਡੀਗੜ੍ਹ ਵਾਲੀ ਸੀਟ ਹੈ, ਇੱਥੇ ਚੋਣ ਲੜਨ ਦੀ ਸੰਭਾਵਨਾ ਹੈ। ਕੁੱਲ ਕੁਝ 33 ਦੇ ਕਰੀਬ ਸੀਟਾਂ ਨੇ ਜਿਹਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਲੋਕ ਸਭਾ ਦੀਆਂ ਚੋਣਾਂ ਲੜੂਗੀ। ਜਿਹੜੇ ਪੂਰੇ ਮੁਲਕ ਦੇ ਵਿੱਚ ਜਿਹੜਾ ਉਮੀਦਵਾਰ ਖੜੇ ਕਰਨ ਵਾਲੀ ਗਲਤੀ ਸ਼ਾਇਦ ਜਿਹੜੀ ਹੈ ਜੀ ਦੁਬਾਰਾ ਪਾਰਟੀ ਨਹੀਂ ਕਰੂਗੀ। ਅੱਜ ਦੀ ਇਹ ਅਹਿਮ ਮੀਟਿੰਗ ਹੈ ਜਿਹਦੇ ਵਿੱਚ ਲੋਕ ਸਭਾ ਚੋਣਾਂ ਦੇ ਵਾਸਤੇ ਕੀ ਸਟ੍ਰੈਟਜੀ ਰਹੂਗੀ, ਇਹਦੇ ਸੰਬੰਧੀ ਜਿਹੜਾ ਜੀ ਫੈਸਲੇ ਕੁਝ ਲਏ ਜਾਣ ਜੀ। ਤੇ ਅੱਗੇ ਗੱਲ ਕਰਦੇ ਹਾਂ ਕਿਸਾਨਾਂ ਦੀ। ਕਿਸਾਨ ਵਿਚਾਰੇ ਬਹੁਤ ਸਾਲ ਹੋ ਗਏ ਦੇਖਦਿਆਂ ਨੂੰ ਇਸੇ ਤਰ੍ਹਾਂ ਪਿੱਟ ਰਹੇ ਆ। ਜਦੋਂ ਗੱਲ ਬਣਨੇ ਵਾਲੀ ਹੁੰਦੀ ਆ ਇਹਨਾਂ ਦੇ ਲੀਡਰ ਸਰਕਾਰਾਂ ਨਾਲ ਰਲ ਜਾਂਦੇ ਆ। ਤੇ ਹੁਣ ਜਿਹੜੇ ਨਹੀਂ ਮੋਰਚੇ ਲਾਏ ਹੋਏ ਆ ਕੜਕਦੀ ਠੰਡ ਦੇ ਵਿੱਚ ਟਰਾਲੀਆਂ ਦੇ ਵਿੱਚ ਸੌਂ ਕੇ ਪਟਿਆਲੇ ਦੇ ਵਿੱਚ ਡਟੇ ਰਹੇ। ਬਿਲਕੁਲ ਜੀ, ਪਟਿਆਲੇ ਦੇ ਵਿੱਚ ਇਸ ਵੇਲੇ ਵੱਡਾ ਮੋਰਚਾ ਇੱਕ ਵਾਰੀ ਫੇਰ ਲਾਇਆ ਹੈ ਜੀ। 5 ਤਰੀਕ ਤੱਕ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਜੀ ਕਿਸਾਨਾਂ ਦਾ ਮੋਰਚਾ ਜਾਰੀ ਰਹੂਗਾ ਜੀ। ਔਰ ਜਿਹੜਾ ਇੱਕ ਤਾਂ ਬਿਜਲੀ ਜਿਹੜੇ ਕਾਮੇ ਨੇ ਉਹ ਮੋਰਚਾ ਇੱਥੇ ਲਾ ਕੇ ਬੈਠੇ ਹੋਏ ਆ ਜੀ ਤੇ ਪੰਜਾਬ ਦੇ ਵਿੱਚ। ਦੂਜੇ ਪਾਸੇ ਪੰਜਾਬ ਦੇ 2 ਸ਼ਹਿਰਾਂ ਦੇ ਵਿੱਚ ਇੱਕ ਤਾਂ ਜਿਹੜਾ ਜੀ ਸੰਗਰੂਰ ਦੇ ਵਿੱਚ ਵੀ ਮੋਰਚਾ ਲੱਗਿਆ ਹੈ। ਇਸੇ ਤਰੀਕੇ ਦੇ ਨਾਲ ਪਟਿਆਲੇ ਦੇ ਵਿੱਚ ਜਿਹੜਾ ਮੁੱਖ ਬੈਂਕ ਹੈ ਇੱਥੇ ਸ਼ੇਰਾਂਵਾਲਾ ਗੇਟ ਦੇ ਵਿੱਚ ਸਟੇਟ ਬੈਂਕ ਆਫ ਇੰਡੀਆ, ਜਿਹੜਾ ਸਟੇਟ ਬੈਂਕ ਆਫ ਪਟਿਆਲਾ ਦਾ ਹੈੱਡ ਆਫਿਸ ਹੁੰਦਾ ਸੀ ਕਿਸੇ ਸਮੇਂ, ਉਹਦੇ ਬਾਹਰ ਜਿਹੜਾ ਜੀ ਇਹ ਮੋਰਚਾ ਲਾ ਕੇ ਬੈਠੇ ਆ ਜੀ। ਇੰਨੀ ਠੰਡ ਦੇ ਵਿੱਚ ਵੀ ਕਿਸਾਨ ਨੇ ਉਹ ਟਰਾਲੀਆਂ ਦੇ ਵਿੱਚ ਜਾਂ ਟਰਾਲੀਆਂ ਦੇ ਹੇਠਾਂ ਜਿਹੜਾ ਜੀ ਉਸ ਉੱਤੇ ਰਾਤ ਨੂੰ ਜਦੋਂ ਕਿ ਪਾਰਾ ਜਿਹੜਾ ਜੀ ਉਹ 2 ਡਿਗਰੀ ਤੱਕ ਜਿਹੜਾ ਜੀ ਉਹ ਰਾਤ ਦੇ ਸਮੇਂ ਚਲੇ ਗਿਆ। ਇਹ ਜਿਹੜੇ ਕਿਸਾਨ ਨੇ ਉਹ ਇਹ ਮੰਗ ਕਰ ਰਹੇ ਆ ਕਿ ਜਿਹੜੀਆਂ ਬੈਂਕਾਂ ਨੇ ਉਹ ਉਹਨਾਂ ਨੂੰ ਜਿਹੜੇ ਚੈੱਕ ਦਿੱਤੇ ਹੋਏ ਆ ਕਰਜ਼ਾ ਲੈਣ ਦੇ ਸਮੇਂ, ਉਹਨਾਂ ਚੈੱਕਾਂ ਨੂੰ ਜਿਹੜਾ ਜੀ ਲਾ ਕੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਉਹ ਪਾ ਰਹੇ ਆ। ਉਹ ਇਹ ਕਹਿੰਦੇ ਆ ਕਿ ਇੱਕ ਪਾਸੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਇਹ ਦਾਅਵਾ ਕਰਦੀਆਂ ਨੇ, ਜਿਹੜੇ ਸੱਤਾਧਾਰੀ ਨੇ, ਇਹ ਕੋਈ ਕੁਰਕੀ ਨਹੀਂ ਕੀਤੀ ਜਾਊਗੀ ਕਿਸਾਨਾਂ ਦੀ, ਉਹਨਾਂ ਦੀਆਂ ਕੋਈ ਗ੍ਰਿਫਤਾਰੀਆਂ ਨਹੀਂ ਹੋਣਗੀਆਂ। ਦੂਜੇ ਪਾਸੇ ਉਹ ਕਹਿੰਦੇ ਆ ਕਿ ਸਾਡੇ ਇਹਨਾਂ ਚੈੱਕਾਂ ਨੂੰ ਜਿਹੜਾ ਜੀ ਉਹ ਲਾ ਕੇ ਗ੍ਰਿਫਤਾਰੀਆਂ ਵੀ ਹੋ ਰਹੀਆਂ ਨੇ ਔਰ ਕਿਸਾਨ ਜਿਹੜੇ ਆ ਉਹ ਜੇਲ੍ਹਾਂ ਦੇ ਅੰਦਰ ਡੱਕੇ ਜਾ ਰਹੇ ਆ। ਇਹ ਵੀ ਆਖਿਆ ਗਿਆ ਜੀ ਕਿ ਜੇ 5 ਤਰੀਕ ਤੱਕ ਜਿਹੜੀ ਜੀ ਉਹ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਤਾਂ ਫਿਰ ਇਹ ਜਿਹੜਾ ਅੱਗੋਂ ਮੋਰਚਾ ਵਧਾਇਆ ਵੀ ਜਾ ਸਕਦਾ ਹੈ। ਅਜੇ ਤੱਕ ਪ੍ਰਸ਼ਾਸਨ ਦੇ ਤਰਫੋਂ ਕਿਸੇ ਕਿਸਮ ਦੀ ਕੋਈ ਗੱਲਬਾਤ ਜਿਹੜੀ ਹੈ ਜੀ ਇਹਨਾਂ ਕਿਸਾਨੀ ਧਿਰਾਂ ਦੇ ਨਾਲ ਨਹੀਂ ਕੀਤੀ ਗਈ, ਜਿਹਦੇ ਤੋਂ ਇਹ ਆਈਡੀਆ ਜਿਹੜਾ ਜੀ ਉਹ ਲਾਇਆ ਜਾ ਰਿਹਾ ਕਿ ਸ਼ਾਇਦ ਸਰਕਾਰ ਜਿਹੜੀ ਹੈ ਜੀ ਉਹ ਗੱਲਬਾਤ ਕਰੂਗੀ ਵੀ ਨਹੀਂ। ਟੀਚਰਸ ਜਿਹੜੇ ਨੇ ਜੀ ਉਹਨਾਂ ਨੇ ਵੀ ਲੰਮਾ ਸਮਾਂ ਧਰਨਾ ਇੱਥੇ ਪਟਿਆਲੇ ਦੇ ਵਿੱਚ ਪਹਿਲਾਂ ਲਾਈ ਰੱਖਿਆ ਸੀਗਾ। ਜਿਹੜੀਆਂ ਐਜੀਟੇਸ਼ਨ ਕਰ ਰਹੀਆਂ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਨਾ ਕਰਨ ਦਾ ਜਿਹੜਾ ਪ੍ਰਮੁੱਖ ਰੀਜ਼ਨ ਇਹੀ ਹੈ ਜੀ ਕਿ ਵਿਰੋਧੀ ਧਿਰਾਂ ਪੰਜਾਬ ਦੇ ਵਿੱਚੋਂ ਜਿਹੜੀਆਂ ਉਹ ਲਗਭਗ ਗਾਇਬ ਨੇ। ਤੇ ਜਦੋਂ ਵਿਰੋਧੀ ਧਿਰਾਂ ਹੈ ਨਹੀਂ ਮਸਲੇ ਜਿਹੜੇ ਜੀ ਉਹ ਚੁੱਕਣ ਦੇ ਵਾਸਤੇ, ਫਿਰ ਸਰਕਾਰ ਨੂੰ ਕੀ ਜ਼ਰੂਰਤ ਪਈ ਹੈ ਕਿ ਉਹ ਇਹਨਾਂ ਦੇ ਨਾਲ ਗੱਲਬਾਤ ਕਰੇ ਤੇ ਇਹਨਾਂ ਦੀ ਗੱਲਬਾਤ ਸੁਣੇ। ਬਿਲਕੁਲ ਜੀ, ਬਿਲਕੁਲ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।